ਵੈਲਕਮ ਬੈਕ ਟੂ ਨਿਊਜ਼ TV 84। ਬ੍ਰੇਕ ਤੋਂ ਬਾਅਦ ਵੀ ਅਸੀਂ ਡਾਕਟਰ ਗੁਰਦਰਸ਼ਨ ਸਿੰਘ ਜੀ ਨੇ ਆਪਣੇ ਸਵਾਲਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਦੇ ਹਾਂ। ਜੀ ਵੀਰ ਜੀ, ਬ੍ਰੇਕ ਤੋਂ ਪਹਿਲਾਂ ਅਸੀਂ ਗੱਲ ਕਰ ਰਹੇ ਸੀ, ਤੁਹਾਡਾ ਜਿਹੜਾ ਲੇਖ ਆਇਆ ਸੀਗਾ ਬੁੱਧਵਾਰ ਨੂੰ ਨਿਊਜ਼ਪੇਪਰ ਦੇ ਅੰਦਰ, ਤੁਸੀਂ ਗੱਲ ਕਰ ਰਹੇ ਸੀ ਕਿਵੇਂ ਸਪੋਕਸਮੈਨ ਜੀ ਕਿਵੇਂ RSS ਤੇ BJP ਨੇ ਸਿੱਖ ਕੌਮ ਦੀ ਅਡਰੀ ਪਹਿਚਾਣ ਦੇ ਹੱਲਾ ਬੋਲਿਆ ਹੈ ਕਿ ਇਹ ਹਿੰਦੂ ਤਾਕਤਾਂ ਸਿੱਖ ਕੌਮ ਵਿੱਚ ਘੁਸਪੈਠ ਕਰਨ ਵਿੱਚ ਕਾਮਯਾਬ ਹੋਈਆਂ ਹਨ। ਇਸ ਬਾਰੇ ਵੀ ਥੋੜੀ ਜਾਣਕਾਰੀ ਦਿਓ। हाँ जी, ये जी बहुत कामयाब हो रही हैं। इस करके कामयाब हो रही हैं कि इस वेले जिहड़ी सिख लीडरशिप है जी वो बिल्कुल इन्हां दे नीचे लग चुकी है। बादल साहब दा बीजेपी दे नाल समझौता और बादल साहब एक ऐसे लीडर है जिन्हां ने सब तो पहला जिहड़ी शुरुआत मोदी दी आ जी जिहड़ा हिंदूत्व दा इस वेले गुजरात दा चीफ मिनिस्टर आ, प्राइम मिनिस्टरीयल कैंडीडेट आ बीजेपी दा जी उस नूं उन्हां ने पठानकोट दे विच बुला के सब तो पहला वड्डी रैली इत्थे पंजाब च होई है। हाँ जी, और ये बड़ी मंदभागी गल है कि पंजाब दे चीफ मिनिस्टर और श्रोमणी अकाली दल दे जिहड़े लीडर आ वो इन्नी नीचे लग चुके आ RSS ते BJP दे कि हुण एक बहुत वड्डा खतरा पैदा हो गया सिखां नूं, सिक्खी नूं कि सिक्खी दा वजूद रहेगा पंजाब विच या नहीं। ये क्वेश्चन मार्क हो गया है जी। तो ये हौली हौली इसे तरीके नाल सारे जिहड़े हिंदू बड़े बड़े लीडर आ हिंदूत्व दे ਉਹਨਾਂ ਨੂੰ ਪੰਜਾਬ ਦੇ ਵਿੱਚ ਬੁਲਾਇਆ ਜਾ ਰਿਹਾ ਔਰ ਉਹਨਾਂ ਨੂੰ ਬੁਲਾ ਕੇ ਪੰਜਾਬ ਦੇ ਵਿੱਚ ਸਨਮਾਨਿਤ ਕੀਤਾ ਜਾਂਦਾ, ਮਤਲਬ ਬਾਦਲ ਸਾਹਿਬ ਕੰਨਿਓ, ਔਰ ਸਨਮਾਨਿਤ ਨਹੀਂ ਕੀਤਾ ਜਾਂਦਾ ਬਲਕਿ ਉਹਨਾਂ ਨੂੰ ਹਰ ਕਿਸਮ ਦੀ ਸਹੂਲਤ ਦਿੱਤੀ ਜਾਂਦੀ ਹੈ ਜੀ। ਹੁਣੇ ਸ਼੍ਰੀ ਜਿਹੜੇ ਹੈਗੇ ਆ ਬੜੇ ਲੀਡਰ ਆ ਇਸ ਦੇ ਹਿੰਦੂਆਂ ਦੇ, ਉਹ ਵੀ ਆਏ ਸੀ। ਇਸੇ ਤਰੀਕੇ ਦੇ ਨਾਲ ਦੂਸਰੇ ਜਿਹੜੇ ਲੀਡਰ ਆ ਉਹਨਾਂ ਨੂੰ ਵੀ ਇੱਥੇ ਸਨਮਾਨਿਤ ਕੀਤਾ ਜਾਂਦਾ, ਉਹਨਾਂ ਨੂੰ ਉੱਚੀਆਂ ਪਦਵੀਆਂ ਦਿੱਤੀਆਂ ਜਾਂਦੀਆਂ ਪੰਜਾਬ ਸਰਕਾਰ ਦੇ ਵਿੱਚ। ਸੋ ਇਹ ਇੱਕ ਬਹੁਤ ਵੱਡੀ ਮੰਦਭਾਗੀ ਗੱਲ ਆ ਸਿੱਖਾਂ ਲਈ। ਇਹ ਸਿੱਖਾਂ ਨੂੰ ਇਸ ਗੱਲ ਬਾਰੇ ਬਹੁਤ ਸੁਚੇਤ ਹੋਣ ਦੀ ਲੋੜ ਆ। ਔਰ ਦੇਖੋ ਤੁਸੀਂ, ਕਮਾਲ ਦੀ ਗੱਲ ਆ, ਖਾਲਸਾ ਕਾਲਜ ਅੰਮ੍ਰਿਤਸਰ ਔਰ ਉਸ ਦਾ ਜਿਹੜਾ ਸੈਕਟਰੀ ਆ ਛੀਨਾ ਸਾਹਿਬ, ਉਹ BJP ਦੇ ਪੰਜਾਬ ਦੇ ਵਾਈਸ ਪ੍ਰੈਜ਼ੀਡੈਂਟ ਆ ਔਰ ਜਿਹੜਾ ਖਾਲਸਾ ਕਾਲਜ ਅੰਮ੍ਰਿਤਸਰ ਦੀ ਮੈਨੇਜਿੰਗ ਕਮੇਟੀ ਦੇ ਸੈਕਟਰੀ ਹੈ ਜੀ। ਔਰ ਜਿਹੜੇ ਉੱਥੇ ਦੇ ਪ੍ਰਧਾਨ ਆ ਉਹ ਬਾਦਲ ਸਾਹਿਬ ਦੇ ਆਪਣੇ ਕੁੜਮ ਆ ਮਜੀਠੀਆ ਸਾਹਿਬ। ਹਾਂਜੀ। ਤੋਂ ਜਿਹੜਾ ਖਾਲਸਾ ਕਾਲਜ ਸਿੱਖਾਂ ਨੇ ਐਡੀ ਘਾਲਣਾ ਤੋਂ ਬਾਅਦ ਬਣਾਇਆ ਸੀ ਵੀ ਤਾਂ ਕਿ ਸਿੱਖ ਥਾਟ ਨੂੰ, ਸਿੱਖ ਆਈਡੀਓਲੋਜੀ ਨੂੰ, ਸਿੱਖ ਥਿੰਕਿੰਗ ਨੂੰ ਪ੍ਰੋਜੈਕਟ ਕੀਤਾ ਜਾਵੇ, ਲਿਖ ਕੇ, ਵਿਚਾਰ ਕਰਕੇ, ਪੜ੍ਹ ਕੇ, ਤਾਂ ਉਸੇ ਅਦਾਰੇ ਨੂੰ ਅੱਜ ਮੁੜ ਕੇ RSS ਦੇ ਨੀਚੇ ਲਗਾਇਆ ਜਾ ਰਿਹਾ ਹੈ। ਇਹ ਬਹੁਤ ਦੁੱਖ ਵਾਲੀ ਗੱਲ ਹੈ। ਇਹ ਬਹੁਤ ਯਾਨੀ ਸੰਜੀਦਗੀ ਨਾਲ ਸਿੱਖਾਂ ਨੂੰ ਸੋਚਣਾ ਚਾਹੀਦਾ ਔਰ ਇਸ ਦੇ ਉੱਤੇ ਕੋਈ ਨਾ ਕੋਈ ਉਹਨਾਂ ਨੂੰ ਕਦਮ ਲੈਣਾ ਚਾਹੀਦਾ ਹੈ ਜੀ। ਬਿਲਕੁਲ। ਇਸੇ ਤਰੀਕੇ ਨਾਲ ਪਿੰਡਾਂ ਦੇ ਵਿੱਚ ਅਡਵਾਨੀ ਦਾ ਹੁਣੇ ਪਿੱਛੇ ਜੇ ਬਿਆਨ ਆਇਆ ਕਿ ਹੁਣ ਬੜੀ ਵਧੀਆ ਗੱਲ ਹੋਈ ਆ ਕਿ ਪਹਿਲਾਂ ਜਿਹੜੇ ਸਿੱਖ ਸੀ ਉਹ RSS ਦੀਆਂ ਸ਼ਾਖਾਵਾਂ ਦੇ ਵਿੱਚ ਜਾਂਦੇ ਨਹੀਂ ਸੀ, ਪਰ ਹੁਣ ਉਹਨਾਂ ਨੂੰ ਵੱਡੀ ਗਿਣਤੀ 'ਚ RSS ਦੀਆਂ ਸ਼ਾਖਾਵਾਂ ਦੇ ਵਿੱਚ ਦੇਖਿਆ ਜਾ ਰਿਹਾ ਹੈ ਜੀ। ਇਹ LK ਅਡਵਾਨੀ ਦਾ ਬਿਆਨ ਆ, ਹਿੰਦੁਸਤਾਨ ਟਾਈਮਸ ਦੇ ਵਿੱਚ ਛਪਿਆ ਹੋਇਆ। ਮੈਂ ਇਸ ਆਰਟੀਕਲ ਜਿਹਦੀ ਦੂਜੀ ਕਿਸ਼ਤ ਆਏਗੀ ਅਗਲੇ ਬੁੱਧਵਾਰ ਨੂੰ, ਉਹ ਸਪੋਕਸਮੈਨ ਦੇ ਵਿੱਚ, ਉਸ ਦੇ ਵਿੱਚ ਵੀ ਇਹ ਮੈਂ ਸਾਰੀਆਂ ਚੀਜ਼ਾਂ ਡਿਟੇਲ ਦੇ ਵਿੱਚ ਲਿਖੀਆਂ ਹੋਈਆਂ ਜੀ। ਤੋ ਇਸ ਗੱਲ ਦੇ ਨਾਲ ਬੜਾ ਵੱਡੀ ਢਾਹ ਲੱਗ ਰਹੀ ਹੈ ਸਿੱਖੀ ਨੂੰ। ਸਿੱਖ ਇਸ ਗੱਲ ਬਾਰੇ ਸੁੱਤੇ ਪਏ ਆ। ਪੰਜਾਬ ਦੇ ਵਿੱਚ ਤਾਂ ਐਸੀ ਹਾਲਾਤ ਹੋ ਗਏ ਆ ਕਿ ਪਿੰਡਾਂ ਦੇ ਵਿੱਚ ਜਿਹੜੇ ਸਿੱਖਾਂ ਨੇ ਖੜੇ ਹੋਣਾ ਸੀ, ਜਿਨ੍ਹਾਂ ਨੇ ਸਿੱਖੀ ਦੇ ਉੱਤੇ ਪਹਿਰਾ ਦੇਣਾ ਸੀ, ਉਹ ਤਾਂ ਵਿਚਾਰੇ ਡਰੱਗਿਜ਼ਮ ਦੇ ਵਿੱਚ, ਅਲਕੋਹਲਿਜ਼ਮ ਦੇ ਵਿੱਚ ਜਾ ਕੇ ਖਤਮ ਹੋ ਰਹੇ ਆ। ਸਿੱਖੀ ਫਿਜ਼ੀਕਲੀ ਵੀ ਖਤਮ ਹੋ ਰਹੀ ਆ, ਸਾਈਕੋਲੋਜੀਕਲੀ ਵੀ ਖਤਮ ਹੋ ਰਹੀ ਆ, ਆਈਡੀਓਲੋਜੀਕਲੀ ਵੀ ਖਤਮ ਹੋ ਰਹੀ ਹੈ ਜੀ। ਬਿਲਕੁਲ। ਇਹ ਸਾਰੀ ਸੋਚੀ ਸਮਝੀ ਚਾਲ ਆ ਜੀ। ਇਸ ਦੇ ਉੱਤੇ ਸਿੱਖਾਂ ਨੂੰ ਬਹੁਤ ਜ਼ਿਆਦਾ ਗੰਭੀਰਤਾ ਨਾਲ ਸੋਚਣਾ ਚਾਹੀਦਾ। ਸਾਰੇ ਹਿੰਦੁਸਤਾਨ 'ਚ ਵੀ ਸੋਚਣਾ ਚਾਹੀਦਾ, ਬਾਹਰ ਵੀ ਸੋਚਣਾ ਚਾਹੀਦਾ। ਔਰ ਜਿਹੜੇ ਲੋਕ ਗੰਭੀਰ ਆ, ਸਿੰਸੀਅਰ ਆ, ਉਹ ਸੋਚ ਵੀ ਰਹੇ ਆ, ਉਹ ਚਿੰਤਤ ਵੀ ਹੈ ਇਸ ਗੱਲ ਦੇ ਉੱਤੇ। ਹਾਂਜੀ ਹਾਂ ਜੀ। ਬਿਲਕੁਲ ਜੀ। ਵੀਰ ਜੀ, ਜਿਸ ਤੁਸੀਂ ਕਿਹਾ ਕਿ ਆਪਣੇ ਸਾਡੇ ਪੰਜਾਬ ਦੇ, ਆਪਣੇ ਸਾਡੇ ਸਿੱਖ ਲੀਡਰ ਹੀ ਜਿਹੜੇ ਨੇ ਉਹ ਇਸ ਚੀਜ਼ ਦੇ ਵਿੱਚ ਆ ਰਹੇ ਨੇ, ਫਸੇ ਹੋਏ ਨੇ। ਜਿਸ ਤਰ੍ਹਾਂ ਕਦੇ ਸ਼ਹੀਦਾਂ ਦੀ ਜਿਹੜੀ ਜਥੇਬੰਦੀ ਅਖਵਾਨ ਵਾਲਾ ਅਕਾਲੀ ਦਲ ਅੱਜ ਬਾਦਲ ਟੱਬਰ ਦੀ ਅਗਵਾਈ ਵਿੱਚ ਹਿੰਦੂ ਤਵੀਆਂ ਦੇ ਰੱਥ ਤੇ ਸਵਾਰ ਹੈ, ਕਿ ਸਿੱਖ ਕੌਮ ਨੂੰ ਇਹਨਾਂ ਤੋਂ ਕਦੀ ਜਾਂ ਕਿਵੇਂ ਛੁਟਕਾਰਾ ਮਿਲੇਗਾ, ਇਸ ਬਾਰੇ ਵੀ ਦੱਸੋ। ਦੇਖੋ, ਇਸ ਛੁਟਕਾਰਾ ਤਾਂ ਇਹੀ ਆ ਕਿ ਇਸ ਵੇਲੇ ਜਿਹੜੀ ਪੰਜਾਬ ਦੀ ਜਾਂ ਹਿੰਦੁਸਤਾਨ ਦੀ ਪੋਲੀਟਿਕਸ ਆ, ਉਹ ਪੋਲੀਟਿਕਸ ਚੱਲਦੀ ਹੈ ਪੈਸੇ ਦੇ ਆਧਾਰ ਦੇ ਉੱਤੇ।
ਹਾਂਜੀ ਵੋਟਾਂ ਖਰੀਦੀਆਂ ਜਾਂਦੀਆਂ, ਇਲੈਕਸ਼ਨਾਂ ਦੇ ਵਿੱਚ ਸ਼ਰਾਬ, ਅਫੀਮ, ਭੂਕੀ, ਹੋਰ ਇਸ ਕਿਸਮ ਦੀਆਂ ਪੈਸੇ ਦੇ ਕੇ ਵੋਟਾਂ ਨੂੰ ਖਰੀਦੀਆਂ ਜਾਂਦੀਆਂ। ਗਰੀਬੀ ਬਹੁਤ ਆ, ਗੁਰਬਤ ਬਹੁਤ ਆ। ਜੀ ਤੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੋ ਰਹੀਆਂ, ਤਾਂ ਉਸ ਦੇ ਨਾਲ ਇੱਕ ਸਧਾਰਨ ਆਦਮੀ, ਚਾਹੇ ਉਹ ਕਿੰਨਾ ਸੱਚਾ ਸੁੱਚਾ ਹੋਵੇ, ਚਾਹੇ ਉਹ ਕਿੰਨਾ ਸੇਵਕ ਹੋਵੇ ਜਨਤਾ ਦਾ, ਉਹ ਵਿਚਾਰਾ ਕੀ ਕਰ ਸਕਦਾ? ਉਹ ਤਾਂ ਬਿਲਕੁਲ ਬੇਵਸ ਹੈ। ਤੋ ਇਸ ਬੇਬਸੀ ਦਾ ਜਿਹੜਾ ਹੈਗਾ, ਉਹ ਨਜਾਇਜ਼ ਫਾਇਦਾ ਜਿਨ੍ਹਾਂ ਕੋਲ ਬਹੁਤ ਜ਼ਿਆਦਾ ਸਰਮਾਇਆ, ਬਹੁਤ ਜ਼ਿਆਦਾ ਪੈਸਾ, ਔਰ ਉਹ ਕਰਪਸ਼ਨ ਦੇ ਬੇਸਿਸ ਦੇ ਉੱਤੇ ਉਹਨਾਂ ਨੇ ਕਮਾਇਆ ਹੋਇਆ, ਉਹ ਪੋਲੀਟਿਕਸ ਉਸ ਨੂੰ ਇਸਤੇਮਾਲ ਕਰਦੇ ਆ। ਕਰੋੜਾਂ ਹੀ ਰੁਪਈਆ ਉਹ ਖਰਚ ਕਰਦੇ ਆ ਇਲੈਕਸ਼ਨਾਂ ਦੇ ਵਿੱਚ ਤੇ ਆਪਣੇ ਬੰਦਿਆਂ ਨੂੰ ਜਿਤਾ ਲੈਂਦੇ ਆ। ਤੋ ਇਸ ਕਿਸਮ ਦੀ ਸਿਚੁਏਸ਼ਨ ਦੇ ਵਿੱਚ ਜਿਹੜਾ ਸਿੱਖ ਆ, ਮੈਂ ਸਮਝਦਾ ਉਹਨੂੰ ਇਹ ਕਰਨਾ ਚਾਹੀਦਾ ਕਿ ਉਹ ਪੜ੍ਹੇ, ਉਹ ਵਿਚਾਰੇ, ਉਹ ਸੰਗਤ ਦੇ ਵਿੱਚ ਜਾਵੇ, ਉਹ ਲਿਖੇ। ਜੇ ਲਿਖ ਸਕਦਾ, ਨਹੀਂ ਲਿਖ ਸਕਦਾ ਤਾਂ ਘੱਟ ਤੋਂ ਘੱਟ ਪੜ੍ਹੇ, ਤਾਂ ਆਪਣੇ ਸਿੱਖੀ ਦੇ ਨਾਲ ਤਾਂ ਜੁੜਿਆ ਰਹੇ, ਸਿੱਖੀ ਤਾਂ ਬਚ ਜਾਵੇ। ਬਾਕੀ ਸਿਆਸਤ ਤਾਂ ਮੈਨੂੰ ਨਹੀਂ ਲੱਗਦਾ ਵੀ ਸਿੱਖ ਆਪਣੀ ਸਿਆਸਤ ਸਿੱਖੀ ਦੇ ਪੁਆਇੰਟ ਆਫ ਵਿਊ ਨਾਲ ਹੁਣ ਕਰ ਸਕਦੇ ਆ, ਨਹੀਂ ਕਰ ਸਕਦੇ, ਕਿਉਂਕਿ ਹਾਲਾਤ ਇਸ ਕਿਸਮ ਦੇ ਹੋ ਗਏ ਆ ਜਿਸ ਦੇ ਵਿੱਚ ਜਿਹੜਾ ਇੱਕ ਸਾਫ਼ ਸੁਥਰਾ ਇਮਾਨਦਾਰ ਜਿਹੜਾ ਸਿੱਖ ਆ, ਉਹ ਸਰਵਾਈਵ ਕਰਨਾ ਉਹਦੇ ਲਈ ਬੜਾ ਮੁਸ਼ਕਿਲ ਆ। ਔਰ ਇਹ ਜਿਹੜੇ ਸਿੱਖੀ ਦੇ ਉੱਤੇ ਜਿਹੜੇ ਅਟੈਕ ਆ, ਇੱਥੇ ਹੀ ਨਹੀਂ, ਬਾਹਰਲੇ ਮੁਲਕਾਂ ਦੇ ਵਿੱਚ ਵੀ ਹੋ ਰਹੇ ਆ। ਜਿਹੜੀਆਂ ਸਿੱਖ ਸਟੱਡੀਜ਼ ਦੀਆਂ ਚੇਅਰਸ ਆ, ਖਾਸ ਤੌਰ ਤੇ ਹੁਣੇ ਕਿਤਾਬ ਆਈ ਹੈ, ਮੈਂ ਉਹਦਾ ਰਿਵਿਊ ਕਰ ਰਿਹਾ, ਐਨ ਮਰਫੀ ਦੀ ਕਿਤਾਬ ਆ, ਉਹ ਬੜੀ ਖਤਰਨਾਕ ਆ, ਜਿਹੜੀ ਕਿ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਦੇ ਵਿੱਚ ਸਿੱਖ ਸਟੱਡੀਜ਼ ਦੀ ਤੇ ਪੰਜਾਬੀ ਲਿਟਰੇਚਰ ਦੇ ਉੱਤੇ ਚੇਅਰ ਦੇ ਉੱਤੇ ਬੈਠੀ ਆ। ਉਸਨੇ ਬੜੀ ਘਾਤਕ ਕਿਤਾਬ ਲਿਖੀ ਹੈ ਕਿ ਸਿੱਖਾਂ ਦਾ ਤਾਂ ਸਾਰੀ ਜਿਹੜੀ ਸਿੱਖੀ ਆ ਉਹ ਮਟੀਰੀਅਲਿਸਟਿਕ ਆ, ਉਸ ਦੇ ਵਿੱਚ ਕੋਈ ਆਈਡੀਓਲੋਜੀ ਨਹੀਂ, ਕੋਈ ਉਹਨਾਂ ਦੇ ਪ੍ਰਿੰਸੀਪਲਸ ਨਹੀਂ। ਤੋ ਉਸ ਦੇ ਉੱਤੇ ਮੈਂ ਹੁਣ ਅੱਜ ਕੱਲ ਰੁੱਝਿਆ ਹੋਇਆ ਉਸ ਦਾ ਰਿਵਿਊ ਕਰਨ ਲਈ, ਉਹ ਮੈਂ ਕੁਝ ਦਿਨਾਂ ਦੇ ਵਿੱਚ ਛਾਪਾਂਗਾ ਉਸ ਨੂੰ, ਰਿਵਿਊ ਨੂੰ, ਪਰ ਉਹ ਅੰਗਰੇਜ਼ੀ ਚ ਆ। ਤੋ ਇਹ ਸਾਰੀਆਂ ਸਿੱਖਾਂ ਨੂੰ ਹਿੰਦੁਸਤਾਨ ਦੇ ਵਿੱਚ ਵੀ ਮਤਲਬ ਸਿੱਖੀ ਨੂੰ ਘੇਰਿਆ ਜਾ ਰਿਹਾ ਚਾਰੇ ਪਾਸਿਓਂ, ਬਾਹਰਲੇ ਮੁਲਕਾਂ ਦੇ ਵਿੱਚ ਵੀ ਇਹਨਾਂ ਚੇਅਰਸ ਤੋਂ, ਖਾਸ ਤੌਰ ਤੇ ਵੱਡੀਆਂ ਯੂਨੀਵਰਸਿਟੀਆਂ ਦਾ ਛਾਪਾ ਲਗਵਾ ਕੇ ਵੀ, ਆਕਸਫੋਰਡ ਤੋਂ ਕਿਤਾਬ ਛਪੀ ਹੈ, ਜਿਸ ਤਰ੍ਹਾਂ ਮੈਕਲੋਡ ਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਸਿੱਖੀ ਦਾ, ਉਹ ਹੁਣ ਮੈਕਲੋਡ ਦੇ ਜਿਹੜੇ ਚੇਲੇ ਆ ਚਾਰੇ ਪਾਸੇ ਫੈਲੇ ਹੋਏ ਆ, ਉਹ ਵੀ ਇਸ ਕਿਸਮ ਦੀਆਂ ਲਿਖਤਾਂ ਕਰ ਰਹੇ ਆ, ਔਰ ਬੜੀਆਂ ਯੂਨੀਵਰਸਿਟੀਆਂ ਦੇ ਨਾਂ ਤੋਂ ਕਿਤਾਬਾਂ ਛਪਵਾ ਕੇ ਬਹੁਤ ਜ਼ਿਆਦਾ ਨੁਕਸਾਨ ਕਰ ਰਹੇ ਆ। ਤੋ ਇਸ ਕਿਸਮ ਦੀ ਸਿਚੁਏਸ਼ਨ ਦੇ ਵਿੱਚ, ਇਹ ਹਾਲਾਤ ਦੇ ਵਿੱਚ ਸਿੱਖੀ ਚੱਲ ਰਹੀ ਹੈ ਜੀ ਬਿਲਕੁਲ। ਤੇ ਵੀਰ ਜੀ, ਜਿਸ ਤਰ੍ਹਾਂ ਤੁਸੀਂ ਸਿੱਖ ਚਿੰਤਕ, ਉਸੇ ਆਧਾਰ ਤੇ ਨਾਲ ਅਸੀਂ ਅਗਲਾ ਕੁਐਸਚਨ ਪੁੱਛਣਾ ਚਾਹਾਂਗੇ। ਜਿਸ ਤਰ੍ਹਾਂ ਸਿੱਖ ਕੌਮ ਦੇ ਵਿਦਵਾਨਾਂ ਨੇ ਬੜੀ ਮਿਹਨਤ ਦੇ ਨਾਲ ਆਪਣੀ ਅਡਰੀ ਪਹਿਚਾਣ ਦਾ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਹੋਂਦ ਵਿੱਚ ਲਿਆਂਦਾ ਸੀ, ਉਹ ਕਿਹੜੀਆਂ ਤਾਕਤਾਂ ਨੇ ਜਿਨ੍ਹਾਂ ਨੇ ਇਸ ਕੈਲੰਡਰ ਦਾ ਹਿੰਦੂਕਰਨ ਕਰ ਦਿੱਤਾ? ਇਸ ਬਾਰੇ ਵੀ ਥੋੜਾ ਵੇਰਵਾ ਦਿਓ। ਉਹ ਤਾਕਤਾਂ ਇਹੀ ਹੈ ਜੀ, RSS ਜੀ। ਉਹ RSS ਨਹੀਂ ਚਾਹੁੰਦੀ ਕਿ ਕੋਈ ਸਿੱਖਾਂ ਦੀ ਆਪਣੀ ਸੈਪਰੇਟ ਆਇਡੈਂਟੀਟੀ ਦੀ ਗੱਲ ਹੋਵੇ। ਤੋ ਇਸ ਕਰਕੇ ਉਹਨਾਂ ਨੇ ਇਹ ਸਾਰਾ ਜਿਹੜਾ ਕੈਲੰਡਰ ਸੀ, ਇਸ ਨੂੰ ਵਾਪਸ ਕਰਾ ਦਿੱਤਾ। ਉਸ ਦੇ ਵਿੱਚ ਜਿਹੜਾ ਆ ਸੰਤ ਸਮਾਜ ਇੱਕ ਨਵੀਂ ਲੀਹ ਚੱਲ ਗਈ। ਆਹੀ ਜਿਹੜਾ ਹੁਣ ਮੁਖੀ ਆ ਇਸ ਵੇਲੇ ਆਪਣੀ ਟਕਸਾਲ ਦਾ, ਉਹ ਵੀ ਇਸ ਦੇ ਵਿੱਚ ਪਾਰਟੀਸਪੇਟ ਕਰਦਾ। ਉਹ ਮਤਲਬ ਜਿਸ ਟਕਸਾਲ ਤੋਂ ਸੰਤ ਜਰਨੈਲ ਸਿੰਘ ਨੇ ਉੱਠ ਕੇ ਐਡੀ ਵੱਡੀ ਜਦੋਜਹਿਦ ਕੀਤੀ, ਐਡੀ ਵੱਡੀ ਕੁਰਬਾਨੀ ਕੀਤੀ, ਆਪਣੀ ਸ਼ਹਾਦਤ ਦਿੱਤੀ, ਉਸੇ ਟਕਸਾਲ ਦਾ ਮੁਖੀ ਅੱਜ RSS ਦੇ ਨਾਲ ਮਿਲਿਆ ਹੋਇਆ, ਔਰ ਉਸ ਨੇ RSS ਦੇ ਅਸਰ ਹੇਠ ਆ ਕੇ ਔਰ ਦੂਸਰੇ ਸੰਤ ਸਮਾਜ ਦੇ ਬੰਦਿਆਂ ਨੂੰ ਨਾਲ ਮਿਲਾ ਕੇ ਉਸ ਨੇ ਜਿਹੜੀ ਇਹ ਕੈਲੰਡਰ ਆ ਉਸ ਨੂੰ ਖਤਮ ਕਰਾ ਦਿੱਤਾ। ਤੋ ਇਸ ਕਿਸਮ ਦੀਆਂ ਜਿਹੜੀਆਂ ਤਾਕਤਾਂ ਉਹ ਬਹੁਤ ਜ਼ਿਆਦਾ ਪ੍ਰਬਲ ਹੋ ਚੁੱਕੀਆਂ, ਬਹੁਤ ਜ਼ਿਆਦਾ ਤਾਕਤਵਰ ਹੋ ਚੁੱਕੀਆਂ, ਕਿਉਂਕਿ ਇਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੀ ਆਪਣੀ ਕੋਈ ਆਜ਼ਾਦ ਹਸਤੀ ਨਹੀਂ ਹੈ। ਉਹ ਬਾਦਲ ਸਾਹਿਬ ਦੇ ਅਸਰ ਰਸੂਖ ਵਿੱਚ ਹੀ ਚੱਲਦੇ ਆ। ਬਾਦਲ ਸਾਹਿਬ ਨੇ ਸਾਰੇ ਸਿੱਖ ਅਦਾਰਿਆਂ ਤੇ ਪੂਰਾ ਕੰਟਰੋਲ ਕਰ ਲਿਆ, ਪੂਰਾ ਕਬਜ਼ਾ ਉਹਨਾਂ ਦਾ, ਜੋ ਉਹਨਾਂ ਦਾ ਇਸ਼ਾਰਾ ਹੁੰਦਾ ਉਹ ਹੁੰਦਾ। ਨਾ ਕੋਈ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਉਹਨਾਂ ਦੇ ਇਸ਼ਾਰੇ ਤੋਂ ਬਗੈਰ ਬਣ ਸਕਦਾ, ਨਾ ਕੋਈ ਕੰਮ ਕਰ ਸਕਦਾ। ਇਸ ਕਿਸਮ ਦੀ ਸਿਚੁਏਸ਼ਨ ਦੇ ਵਿੱਚ ਬੜੀ ਸਿੱਖਾਂ ਦੀ ਮਤਲਬ ਬੜੀ ਦੁਖਦਾਈ ਔਰ ਬੜੀ ਮਤਲਬ ਫਿਕਰ ਵਾਲੀ ਸਿਚੁਏਸ਼ਨ ਦੇ ਵਿੱਚ ਦੀ ਸਿੱਖੀ ਗੁਜ਼ਰ ਰਹੀ ਹੈ ਇਹ ਜਿਹੜੀ ਹੈ। ਮੈਂ ਤਾਂ ਇਹ ਸਮਝਦਾ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਅਕਾਲ ਚਲਾਣੇ ਤੋਂ ਬਾਅਦ ਉਹ ਸਥਿਤੀ ਸੀ, ਔਰ 1849 ਤੋਂ ਜਦੋਂ ਸਿੱਖ ਰਾਜ ਗਿਆ ਉਹ ਸਥਿਤੀ ਸੀ, ਅੱਜ ਵੀ ਉਹੀ ਸਥਿਤੀ। ਜੋ ਇਹ ਦੋ ਸਥਿਤੀਆਂ ਸੀ ਗੁਰੂ ਮਹਾਰਾਜ ਦੇ 10ਵੇਂ ਪਾਤਸ਼ਾਹ ਦੇ ਚਲਾਣੇ ਤੋਂ ਬਾਅਦ, ਔਰ 1849 ਜਦੋਂ ਸਿੱਖ ਕਿੰਗਡਮ ਗਈ,
ਅੱਜ ਵੀ ਸਿਚੁਏਸ਼ਨ ਉਸੇ ਕਿਸਮ ਦੀ ਆ ਜਿਸ ਕਿਸਮ ਦੀ ਉਸ ਵੇਲੇ ਦੀ ਹਾਲਾਤ ਸੀਗੇ। ਜੀ ਬਿਲਕੁਲ। ਤੇ ਵੀਰ ਜੀ ਹੁਣ ਸਾਡੇ ਅਸੀਂ ਪੁਸਤਕਾਂ ਬਾਰੇ ਵੀ ਗੱਲਬਾਤ ਕਰਦੇ, ਤੁਹਾਡੀ ਇੱਕ ਪ੍ਰਸਿੱਧ ਪੁਸਤਕ ਜਿਸ ਤਰ੍ਹਾਂ ਅਸੀਂ ਗੱਲ ਕੀਤੀ ਕਿ ਇੰਡੀਆ ਕਮਿਟ ਸੁਸਾਈਡ 89 ਦੇ ਵਿੱਚ ਨਿਕਲੀ ਸੀਗੀ, ਤੁਸੀਂ ਇਸ ਪੁਸਤਕ ਦਾ ਇਹ ਟਾਈਟਲ ਨਾਮ ਕਿਉਂ ਚੁਣਿਆ, ਇਸ ਬਾਰੇ ਵੀ ਦੱਸੋ। ਤੇ ਇਹ ਵੀ ਦੱਸੋ ਤੁਹਾਨੂੰ ਕੀ ਲੱਗਦਾ ਕਿ ਸੱਚਮੁੱਚ ਇੰਡੀਆ ਖੁਦਕੁਸ਼ੀ ਕਰ ਚੁੱਕਿਆ ਹੈ, ਇਸ ਬਾਰੇ ਵੀ ਦੱਸੋ। ਦੇਖੋ, ਇੰਡੀਆ ਦੇ ਵਿੱਚ ਸਿੱਖ ਜਿਹੜੀ ਕੌਮ ਆ ਉਹ ਪ੍ਰੋਡਕਟਿਵ ਕੌਮ ਆ। ਹਾਂਜੀ। ਉਹ ਕਿਸੇ ਵੀ ਖਿੱਤੇ ਵਿੱਚ ਦੁਨੀਆ 'ਚ ਰਹਿ ਰਹੀ ਆ, ਉਹਨਾਂ ਨੂੰ ਕੰਟਰੀਬਿਊਟ ਕਰ ਰਹੀ ਆ ਜੀ, ਚਾਹੇ ਉਹ ਐਗਰੀਕਲਚਰ ਦਾ ਫੀਲਡ ਆ ਜੀ, ਚਾਹੇ ਇੰਡਸਟਰੀ ਦਾ ਫੀਲਡ ਆ, ਚਾਹੇ ਡਿਫੈਂਸ ਦਾ ਏਰੀਆ ਹੈ ਜਾਂ ਹੋਰ ਕੋਈ ਏਰੀਆ ਹੈ। ਸਿੱਖ ਹਮੇਸ਼ਾ ਸੁਹਿਰਦ ਕੌਮ ਆ ਜੀ, ਔਰ ਉਹ ਕਿਸੇ ਵੀ ਖਿੱਤੇ 'ਚ ਰਹਿਣਗੇ ਆਪਣੀ ਸੁਹਿਰਦਤਾ ਨਾਲ, ਆਪਣੀ ਮਿਹਨਤ ਨਾਲ, ਦਸਾਂ ਨਹੁੰਾਂ ਦੀ ਕਮਾਈ ਨਾਲ। ਕਿਉਂਕਿ ਕਿਰਤ ਕਰਨੀ, ਨਾਮ ਜਪਣਾ, ਵੰਡ ਛਕਣਾ, ਇਹ ਤਾਂ ਸਾਡੇ 3 ਕਾਰਡੀਨਲ ਪ੍ਰਿੰਸੀਪਲ ਆ ਸਿੱਖੀ ਦੇ, ਔਰ ਉਹ ਉਹਨਾਂ ਨੂੰ ਆਧਾਰ ਰੱਖ ਕੇ ਉਸ ਏਰੀਏ ਦੀ, ਉਸ ਖਿੱਤੇ ਦੀ ਸੇਵਾ ਕਰਦੇ ਆ। ਹਿੰਦੁਸਤਾਨ ਦੇ ਵਿੱਚ ਸਿੱਖਾਂ ਨੇ ਐਗਰੀਕਲਚਰ ਦੇ ਫੀਲਡ ਦੇ ਵਿੱਚ ਇੰਨੀ ਜ਼ਿਆਦਾ ਕੰਟਰੀਬਿਊਸ਼ਨ ਕੀਤੀ ਕਿ ਇੱਕ ਭੁੱਖਮਰੀ ਦੀ ਹਾਲਾਤ ਤੋਂ ਉਠਾ ਕੇ ਇਹਨਾਂ ਨੂੰ ਸਫੀਸ਼ੀਐਂਟ ਤੇ ਸਰਪਲਸ ਬਣਾ ਦਿੱਤਾ। ਹਾਂਜੀ। ਤੋ ਉਹ ਆਪ ਭਾਵੇਂ ਗਰੀਬੀ 'ਚ ਚਲੇ ਗਏ, ਅੱਜ ਗਰੀਬੀ ਨਾਲ ਜੂਝ ਰਹੇ ਆ, ਸਿੱਖ ਕਿਸਾਨ ਖੁਦਕੁਸ਼ੀਆਂ ਕਰ ਰਹੇ ਆ, ਲੇਕਿਨ ਹਿੰਦੁਸਤਾਨ ਦੇ ਜਿਹੜੀ ਜੋ ਵੀ ਇਹਨਾਂ ਦੇ ਅਨਾਜ ਦਾ ਭੰਡਾਰ ਆ ਉਸ ਨੂੰ ਭਰ ਰਹੇ ਆ। ਤੋ ਇਹ ਸਿੱਖ ਇਸੇ ਤਰੀਕੇ ਨਾਲ ਡਿਫੈਂਸ ਦੀ ਜੇ ਗੱਲ ਹੁੰਦੀ ਆ ਤਾਂ ਮਰਦੇ ਸਿੱਖ ਹੀ ਆ ਉੱਥੇ ਜੀ। ਤੋ ਇਸੇ ਤਰੀਕੇ ਦਾ ਇੰਡਸਟਰੀ ਆ ਜਿਹੜੀ, ਉਸ ਦੇ ਵਿੱਚ ਵੀ ਛੋਟੇ ਲੈਵਲ ਦੇ ਉੱਤੇ ਸਮਾਲ ਸਕੇਲ ਇੰਡਸਟਰੀ ਦੇ ਵਿੱਚ ਸਿੱਖਾਂ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਆ। ਤੋ ਇਹਨਾਂ ਹਾਲਾਤਾਂ ਦੇ ਵਿੱਚ ਇਸ ਕਿਸਮ ਦੀ ਪ੍ਰੋਡਕਟਿਵ ਕਮਿਊਨਿਟੀ ਨੂੰ ਖਤਮ ਕਰਨਾ, ਉਹਨਾਂ ਦਾ ਮੋਰੇਲ ਤੇ ਉਹਨਾਂ ਦੀ ਸਾਈਕੀ ਨੂੰ ਉਡਾ ਦੇਣਾ, ਉਸ ਧਰਮ ਦੇ ਸਿਧਾਂਤਾਂ ਨੂੰ ਨੁਕਸਾਨ ਪਹੁੰਚਾਉਣਾ, ਤੇ ਸੁਸਾਈਡ ਨਹੀਂ ਤਾਂ ਹੋਰ ਹੈ ਕੀ। ਹਾਂਜੀ ਜੀ ਬਿਲਕੁਲ। ਇਸ ਪੁਆਇੰਟ ਆਫ ਵਿਊ ਤੋਂ ਮੈਂ ਇਹ ਲਿਖਿਆ ਵੀ ਇੰਡੀਆ ਕਮਿਟ ਸੁਸਾਈਡ। ਹਿੰਦੁਸਤਾਨ ਦੀ ਜਿਹੜੀ ਸਟੇਟ ਆ ਉਹ ਸੁਸਾਈਡ ਕਮਿਟ ਕਰ ਰਹੀ ਹੈ ਸਿੱਖੀ ਨੂੰ ਖਤਮ ਕਰਕੇ। ਅੱਜ ਵੀ ਸਿੱਖ ਬਾਰਡਰ ਸਟੇਟ ਆ। ਹਾਂਜੀ, ਸਿੱਖ ਬਾਰਡਰ ਸਟੇਟ ਹੈ, ਔਰ ਸਿੱਖੀ ਜੇ ਖਤਮ ਹੋਗੀ ਤਾਂ ਇਸ ਬਾਰਡਰ ਦੇ ਉੱਤੇ ਹਮੇਸ਼ਾ ਹਿੰਦੁਸਤਾਨ ਨੂੰ ਖਤਰਾ ਰਹੇਗਾ ਜੀ। ਬਿਲਕੁਲ, ਮੇਰਾ ਇਹ ਮੰਨਣਾ ਜੀ। ਤੋ ਇਸ ਕਰਕੇ ਇਹ ਮੈਂ ਕਹਿੰਦਾ ਵੀ ਹਿੰਦੁਸਤਾਨ ਨੇ ਸਿੱਖਾਂ ਨੂੰ ਮਤਲਬ ਇਸ ਕਿਸਮ ਦਾ ਨੁਕਸਾਨ ਪਹੁੰਚਾ ਕੇ ਕੋਈ ਖੱਟਿਆ ਨਹੀਂ, ਉਹਨਾਂ ਨੇ ਗਵਾਇਆ ਹੀ ਆ। ਬਿਲਕੁਲ। ਔਰ ਉਹ ਐਡਾ ਬੜਾ ਗਵਾਇਆ ਕਿ ਉਹ ਉਹਨਾਂ ਨੂੰ ਉਸ ਦਾ ਘਾਟਾ ਪੂਰਾ ਕਰਨਾ ਮੁਸ਼ਕਿਲ ਹੋ ਜਾਏਗਾ। ਇਸ ਪੁਆਇੰਟ ਆਫ ਵਿਊ ਨੂੰ ਮੈਂ ਉਹਦੇ ਵਿੱਚ ਤੱਥ ਦਿੱਤੇ ਹੋਏ ਆ ਆਪਣੀ ਕਿਤਾਬ ਦੇ ਵਿੱਚ। ਕਨਕਲੂਜਨ 'ਚ ਵੀ ਮੈਂ ਇੱਕ ਕੁਐਸਚਨ ਰੇਜ਼ ਕਰਕੇ ਵੀ ਮੈਂ ਇਹ ਨਾਂ ਕਿਉਂ ਰੱਖਿਆ, ਇਸ ਕਿਤਾਬ ਦਾ ਟਾਈਟਲ ਕਿਉਂ ਰੱਖਿਆ, ਉਹ ਵੀ ਮੈਂ ਦਿੱਤਾ ਹੋਇਆ ਉਸ ਕਿਤਾਬ ਦੇ ਵਿੱਚ ਜੀ। ਮੇਰੀ ਕਿਤਾਬ ਪਾਰਲੀਮੈਂਟ ਦੇ ਵਿੱਚ ਵੀ ਡਿਬੇਟ ਹੋਈ ਸੀ ਜੀ, ਹਿੰਦੁਸਤਾਨ ਦੀ ਪਾਰਲੀਮੈਂਟ 'ਚ ਡਿਬੇਟ ਹੋਈ ਸੀ। ਔਰ ਇਸੇ ਕਰਕੇ ਉਹ ਇਸ ਕਿਤਾਬ ਤੇ ਬੈਨ ਨਹੀਂ ਲਗਾ ਸਕੇ। ਕੋਈ ਮੈਂ ਅਨਕਨਸਟੀਟਿਊਸ਼ਨਲ ਗੱਲ ਨਹੀਂ ਕਰਦਾ, ਮੈਂ ਜੋ ਵੀ ਗੱਲ ਕਰਾਂਗਾ ਵਿਦਨ ਦੀ ਫਰੇਮਵਰਕ ਆਫ ਕਨਸਟੀਟਿਊਸ਼ਨ ਹੀ ਕਰਦਾ। ਹਾਂਜੀ। ਤੋ ਇਸ ਕਰਕੇ ਇਹ ਕਿਤਾਬ ਦੇ ਉੱਤੇ ਤੱਥ ਦਿੱਤੇ ਹੋਏ ਆ। ਸਿੱਖਾਂ ਨੂੰ ਉਸ ਵਿੱਚ ਹਰ ਚੀਜ਼ ਮੈਂ ਕੋਸ਼ਿਸ਼ ਕੀਤੀ ਹੈ ਵੀ ਸਿੱਖਾਂ 'ਚ, ਸਿੱਖੀਜ਼ਮ ਦੇ ਵਿੱਚ ਗੁਰਦੁਆਰੇ ਦਾ ਕੀ ਸਥਾਨ ਆ, ਸਿੱਖੀਜ਼ਮ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਕੀ ਸਥਾਨ ਆ, ਸਿੱਖੀ ਦਾ ਕੀ ਇਤਿਹਾਸ ਆ, ਸਾਰਾ ਕੁਛ ਮੈਂ ਦਿਨ ਦੀ 437 ਪੇਜ ਦੀ ਕਿਤਾਬ ਆ ਇੰਗਲਿਸ਼ ਦੇ ਵਿੱਚ ਲਿਖੀ ਹੋਈ। ਮੈਂ ਸਮਝਦਾ ਸਾਰੇ ਸਿੱਖਾਂ ਨੂੰ ਉਹ ਪੜ੍ਹਨੀ ਚਾਹੀਦੀ ਆ, ਖਾਸ ਤੌਰ ਦੇ ਉੱਤੇ ਵੈਸਟ ਦੇ ਵਿੱਚ ਜਿਹੜੇ ਬੱਚੇ ਅੰਗਰੇਜ਼ੀ ਸਕੂਲਾਂ 'ਚ ਪੜ੍ਹਦੇ ਆ, ਇੰਗਲਿਸ਼ ਲੈਂਗੁਏਜ ਦੇ ਨਾਲ ਉਹਨਾਂ ਦੀ ਮਹਾਰਤ ਆ, ਉਹਨਾਂ ਨੂੰ ਜ਼ਰੂਰ ਇਹ ਪੜ੍ਹਨੀ ਚਾਹੀਦੀ ਹੈ ਜੀ। ਬਿਲਕੁਲ ਵੀਰ ਜੀ, ਜਿਸ ਤਰ੍ਹਾਂ ਸਿੱਖਾਂ ਦੇ ਨਾਲ ਇੰਨਾ ਧੱਕਾ ਹੋ ਰਿਹਾ, ਪੰਜਾਬ ਦੇ ਵਿੱਚ ਹੀ ਹੋ ਰਿਹਾ, ਬਾਹਰ ਵੀ ਹੋ ਰਿਹਾ, ਹਰ ਜਗ੍ਹਾ ਕਾਫੀ ਸਿੱਖ ਮਸਲੇ ਸਾਹਮਣੇ ਆ ਰਹੇ ਨੇ। ਬਹੁਤ ਸਾਰੇ ਸਾਡੇ ਕੋਲ ਕੁਐਸਚਨ ਨੇ ਜਿਹੜੇ ਸਾਡੇ ਕੋਲ ਉਹਨਾਂ ਦੇ ਜਵਾਬ ਜਾਣਨਾ ਚਾਹਾਂਗੇ, ਪਰ ਸਾਡਾ ਵਕਤ ਇਸ ਵੇਲੇ ਸਮਾਪਤੀ ਵੱਲ ਜਾ ਰਿਹਾ। ਅਸੀਂ ਆਸ ਕਰਦੇ ਕਿ ਤੁਹਾਨੂੰ ਫਿਰ ਤੋਂ ਅਸੀਂ ਸਿੱਖ ਸੰਗਤਾਂ ਦੇ ਰੂਬਰੂ ਕਰਵਾਈਏ। ਮਿਹਰਬਾਨੀ ਜੀ ਵੀਰ ਜੀ। ਪਰ ਮੈਂ ਤੁਹਾਡੇ ਕੋਲ ਅੱਜ ਇੱਥੇ ਹੀ ਇਜਾਜ਼ਤ ਲੈਣੀ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਅੱਜ ਸਾਡੇ ਸਿੱਖ ਸੰਗਤਾਂ ਦੇ ਰੂਬਰੂ ਹੋਏ, ਆਪਣੇ ਵਿਚਾਰ ਸਾਂਝੇ ਕੀਤੇ, ਸਾਰਾ ਘੱਲੂਘਾਰੇ ਦੇ ਬਾਰੇ ਵੀ ਵੇਰਵਾ ਦਿੱਤਾ। ਪਰ ਨੈਕਸਟ ਟਾਈਮ ਤੱਕ ਲਈ ਮੈਂ ਤੁਹਾਡੇ ਕੋਲ ਇਜਾਜ਼ਤ ਲੈਣੀ ਹੈ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਵੀਅਰਸ, ਇੱਥੇ ਮੈਂ ਤੁਹਾਡੇ ਕੋਲ ਇਜਾਜ਼ਤ ਲੈਣੀ ਹੈ। ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।